ਮਤੀ ਰਸੂਲ ਦੀ ਰਾਹੀਂ ਲਿਖੀ ਗਈ ਅੰਜੀਲ ਉਹਦਾ 7 ਅਧਿਆਇ ਉਹਦੀ 13ਵੀਂ ਪੰਕਤੀ ਤੋਂ ਲੈ ਕੇ ਉਹਦੀ 23ਵੀਂ ਪੰਕਤੀ ਤੱਕ। ਪੀੜਾ ਬੂਆ, ਪੀੜੇ ਬੂਏ ਰਾਹ ਵੜੋ, ਕਿਉਂ ਜੋ ਮੋਕਲਾ ਏ। ਉਹ ਬੂਆ ਤੇ ਖੁੱਲਾ ਏ, ਉਹ ਰਾਹ ਜਿਹੜਾ ਬਰਬਾਦੀ ਨੂੰ ਪਹੁੰਚਾਉਂਦਾ ਏ, ਤੇ ਬਹੁਤੇ ਨੇ ਜਿਹੜੇ ਉੱਥੋਂ ਹੀ ਵੜਦੇ ਨੇ। ਕਿਉਂ ਜੋ ਪੀੜਾ ਏ ਉਹ ਬੂਆ, ਤੇ ਸੌੜਾ ਏ ਉਹ ਰਾਹ ਜਿਹੜਾ ਜ਼ਿੰਦਗੀ ਨੂੰ ਪਹੁੰਚਾਉਂਦਾ ਏ, ਤੇ ਜਿਹੜੇ ਉਹਨੂੰ ਲੱਭਦੇ ਨੇ ਥੋੜੇ ਨੇ। ਰੁੱਖ ਤੇ ਉਹਦਾ ਫਲ। ਝੂਠੇ ਪੈਗੰਬਰਾਂ ਤੋਂ ਖਬਰਦਾਰ ਰਹੋ, ਜਿਹੜੇ ਤੁਹਾਡੇ ਕੋਲ ਭੇਡਾਂ ਦੇ ਭੇਸ ਵਿੱਚ ਆਉਂਦੇ ਨੇ, ਪਰ ਵਿੱਚੋਂ ਪਾੜਨ ਵਾਲੇ ਬਗਿਆੜ ਨੇ। ਤੇ ਤੁਸੀਂ ਉਹਨਾਂ ਦੇ ਫਲਾਂ ਤੋਂ ਉਹਨਾਂ ਨੂੰ ਪਛਾਣੋ। ਮਲੀਆਂ ਤੋਂ ਦਾਖਾਂ ਜਾਂ ਪੋਲੀਆਂ ਤੋਂ ਹਜੀਰਾਂ ਲੋਕ ਇਕੱਠੀਆਂ ਕਰਦੇ ਨੇ। ਇਸੇ ਤਰ੍ਹਾਂ ਹਰ ਇੱਕ ਚੰਗੇ ਰੁੱਖ ਨੂੰ ਚੰਗਾ ਤੇ ਬੁਰੇ ਰੁੱਖ ਨੂੰ ਬੁਰਾ ਫਲ ਲੱਗਦਾ ਹੈ। ਚੰਗਾ ਰੁੱਖ ਬੁਰਾ ਫਲ ਨਹੀਂ ਲਿਆ ਸਕਦਾ ਹੈ, ਤੇ ਨਾ ਬੁਰਾ ਰੁੱਖ ਚੰਗਾ ਫਲ ਲਿਆ ਸਕਦਾ ਹੈ। ਹਰ ਇੱਕ ਰੁੱਖ ਜਿਹੜਾ ਚੰਗਾ ਫਲ ਨਹੀਂ ਲਿਆਉਂਦਾ, ਉਹ ਵੱਢਿਆ ਜਾਂਦਾ ਹੈ ਤੇ ਅੱਗ ਵਿੱਚ ਸੁੱਟਿਆ ਜਾਂਦਾ ਹੈ। ਸੋ ਤੁਸੀਂ ਉਹਨਾਂ ਦੇ ਫਲਾਂ ਤੋਂ ਉਹਨਾਂ ਨੂੰ ਪਛਾਣੋ। ਮੈਂ ਤੁਹਾਨੂੰ ਨਹੀਂ ਜਾਣਦਾ, ਨਾ ਹਰ ਕੋਈ ਜਿਹੜਾ ਮੈਨੂੰ ਖੁਦਾਵੰਦ ਆਖਦਾ ਏ ਆਸਮਾਨ ਦੀ ਬਾਦਸ਼ਾਹੀ ਵਿੱਚ ਵੜੇਗਾ, ਪਰ ਉਹ ਜਿਹੜਾ ਮੇਰੇ ਬਾਪ ਦੀ ਜੋ ਆਸਮਾਨ ਉੱਤੇ ਮਰਜ਼ੀ ਪੂਰੀ ਕਰਦਾ ਏ। ਉਸ ਦਿਹਾੜੇ ਬਥੇਰੇ ਮੈਨੂੰ ਆਖਣਗੇ, ਖੁਦਾਵੰਦਾ, ਤੇਰਾ ਨਾਂ ਲੈ ਕੇ ਨਬੂਵਤਾਂ ਅਸਾਂ ਨਹੀਂ ਕੀਤੀਆਂ, ਤੇ ਤੇਰਾ ਨਾਂ ਲੈ ਕੇ ਬਦਰੂਹਾਂ ਨਹੀਂ ਕੱਢੀਆਂ, ਤੇ ਤੇਰਾ ਨਾਂ ਲੈ ਕੇ ਢੇਰ ਸਾਰੀਆਂ ਕਰਾਮਾਤਾਂ ਨਹੀਂ ਦਿਖਾਈਆਂ। ਤੇ ਮੈਂ ਉਹਨਾਂ ਨੂੰ ਤਦ ਸਾਫ਼ ਆਖਾਂਗਾ, ਭਈ ਮੈਂ ਕਦੀ ਤੁਹਾਨੂੰ ਨਹੀਂ ਜਾਣਦਾ। ਐ ਸ਼ਰੀਅਤ ਤੋੜਨ ਵਾਲਿਓ, ਮੈਥੋਂ ਦੁਰਾਡੇ ਹੋ ਜਾਓ। ਆਮੀਨ।